ਬਾਬੇ ਨਾਨਕ ਦਾ ਘਰ ਤਾਂ ਅੱਛਾ ਹੀ ਹੁੰਦਾ। ਜੇ ਕੋਈ ਤਕਲੀਫ ਵੀ ਹੋਵੇ, ਦੁੱਖ ਤਕਲੀਫ ਤਾਂ ਉਹ ਮਹਿਸੂਸ ਨਹੀਂ ਹੁੰਦੀ। ਕੋਈ ਵੀ ਸਿੱਖ ਆ ਜਿਹੜਾ, ਉਹ ਚਾਹੇ ਕਿਤੇ ਵੀ ਬੈਠਾ ਵਾਰਡ ਦੇ ਵਿੱਚ ਕਿਤੇ ਵੀ, ਉਹਦੇ ਦਿਲ ਦੇ ਵਿੱਚ ਖੈਸ਼ ਤਾਂ ਹੁੰਦੀ ਹੈ ਵੀ ਮੈਂ ਨਨਕਾਣਾ ਸਾਹਿਬ ਜਾ ਕੇ ਬਾਬਾ ਜੀ ਦਾ ਸਥਾਨ ਦੇਖਾਂ, ਕਿਉਂਕਿ ਉਹ ਸਾਡੇ ਬਾਪ ਦਾ ਘਰ ਆ। ਹਾਂਜੀ, ਇਸੇ ਨਾਮ ਨਾਲ ਅਸੀਂ ਆਏ ਸੀ। ਪਤਾ ਨਹੀਂ ਤੇ ਇਹਨਾਂ ਦੇ ਮਿਲ ਵਰਤਨ ਦਾ ਸੰਬੰਧ ਆ, ਉਹ ਸਾਨੂੰ ਬਹੁਤ ਚੰਗਾ ਲੱਗਿਆ। ਪਾਕਿਸਤਾਨ ਗਵਰਨਮੈਂਟ ਨੇ ਵੀ ਅੱਛਾ ਕੋਆਪਰੇਟ ਕੀਤਾ, ਇੱਥੇ ਵੀ ਅੱਛਾ ਕੋਆਪਰੇਟ ਕਰਦੇ ਆ, ਲੋਕਾਂ ਦਾ ਵੀ ਬੜਾ ਪਿਆਰ ਆ। ਪੰਜਾਬੀ ਰੇਡੀਓ USA ਤੋਂ ਅਬਦੁਰ ਰਹਿਮਾਨ ਸਾਲ 2023 ਦੀ ਬਾਬਾ ਗੁਰੂ ਨਾਨਕ ਦੇ ਜਨਮ ਦਿਨ ਦੇ ਮੌਕੇ ਦੀ ਕਵਰੇਜ ਦੇ ਨਾਲ ਇੱਕ ਵਾਰੀ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਨੇ ਤੇ ਸਾਡੇ ਨਾਲ ਇੱਕ ਸਿੱਖ ਸੰਗੀ ਮੌਜੂਦ ਨੇ। ਉਹਨਾਂ ਦੇ ਨਾਲ ਉਹਨਾਂ ਦਾ ਤਾਰਫ ਕਰਦੇ ਆਂ ਤੇ ਨਾਲ ਉਹਨਾਂ ਦੇ ਆਪਣੇ ਵਿਚਾਰ ਵਟਾਂਦਰਾ ਕਰਦੇ ਆਂ। ਜੀ ਸਰਦਾਰ ਜੀ, ਕੀ ਨਾਮ ਹੈ ਆਪਣਾ? ਟੇਕ ਸਿੰਘ। ਅੱਛਾ, ਤੇ ਆਪਣਾ ਕਿਹੜੀ ਜਗ੍ਹਾ ਤੋਂ ਆਉਣਾ ਹੋਇਆ? ਬਠਿੰਡਾ, ਪੰਜਾਬ, ਇੰਡੀਆ। ਅੱਛਾ, ਤੁਸੀਂ ਇੰਡੀਆ ਤੋਂ ਪੰਜਾਬ ਤੋਂ ਤਸ਼ਰੀਫ ਲਿਆਏ ਹੋ, ਤੇ ਇਹ ਦੱਸੋ ਤੁਸੀਂ ਉੱਥੋਂ ਜਦੋਂ ਤੁਰੇ ਹੋ, ਇਹ ਦਿਲ ਦੇ ਵਿੱਚ ਕੀ ਲੈ ਕੇ, ਕੀ ਅਰਮਾਨ ਲੈ ਕੇ ਤੁਸੀਂ ਨਨਕਾਣਾ ਸਾਹਿਬ ਤਸ਼ਰੀਫ ਲਿਆਏ ਹੋ? ਦੇਖੋ, ਕੋਈ ਵੀ ਸਿੱਖ ਆ ਜਿਹੜਾ, ਉਹ ਚਾਹੇ ਕਿਤੇ ਵੀ ਬੈਠਾ ਵਾਰਡ ਦੇ ਵਿੱਚ ਕਿਤੇ ਵੀ, ਉਹਦੇ ਦਿਲ ਦੇ ਵਿੱਚ ਖੈਸ਼ ਤਾਂ ਹੁੰਦੀ ਹੈ ਵੀ ਮੈਂ ਨਨਕਾਣਾ ਸਾਹਿਬ ਜਾ ਕੇ ਬਾਬਾ ਜੀ ਦਾ ਸਥਾਨ ਦੇਖਾਂ, ਕਿਉਂਕਿ ਉਹ ਸਾਡੇ ਬਾਪ ਦਾ ਘਰ ਆ। ਹਾਂਜੀ, ਇਸੇ ਨਾਮ ਨਾਲ ਅਸੀਂ ਆਏ ਸੀ। ਪਤਾ ਨਹੀਂ ਤੇ ਤੁਸੀਂ ਪਹਿਲੀ ਵਾਰੀ ਆਣਾ ਹੋਇਆ ਕਿ ਅੱਗੇ ਵੀ ਆ ਚੁੱਕੇ ਹੋ ਆਪਣੀ ਜ਼ਿੰਦਗੀ 'ਚ? ਨਹੀਂ, ਮੈਂ ਇੱਥੇ ਨਨਕਾਣਾ ਸਾਹਿਬ ਪਹਿਲੀ ਵਾਰੀ ਆਇਆ। ਤੇ ਤੁਸੀਂ ਇਕੱਲੇ ਆਏ ਹੋ ਕਿ ਫੈਮਿਲੀ ਨੂੰ ਵੀ ਨਾਲ ਲੈ ਕੇ ਆਏ ਹੋ? ਨਹੀਂ, ਮੇਰੇ 2 ਕੰਪੇਨੀਅਨ ਸੀਗੇ ਨਾਲ, ਮੇਰੇ ਰਿਲੇਟਿਵ ਸੀਗੇ, ਪਰ ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ। ਵੀਜ਼ਾ ਇਹਨਾਂ ਨੇ ਬੜੇ ਘੱਟ ਦਿੱਤੇ, ਇਸ ਕਰਕੇ ਮੈਂ ਇਕੱਲਾ ਹੀ ਆਇਆ। ਨੈਕਸਟ ਟਾਈਮ ਜਦੋਂ ਬਾਬਾ ਜੀ ਬੁਲਾਉਣਗੇ ਫਿਰ ਵਿਦ ਫੈਮਿਲੀ ਆਵਾਂਗੇ। ਇਹੀ ਚੀਜ਼ ਮੈਂ ਪੁੱਛ ਰਹੀ ਸੀ ਕਿ ਤੁਸੀਂ ਨਾਲ ਦੇ ਜਿਹੜੇ ਆ ਸਾਥੀ ਦੇਸ਼ ਤੋਂ ਆਏ ਹੋ, ਤੇ ਉਹਦੇ ਵਿੱਚ ਇੱਥੋਂ ਇਹਨਾਂ ਦੀ ਗਵਰਨਮੈਂਟ ਵੱਲੋਂ ਤੋਂ ਉਹਨਾਂ ਵੱਲੋਂ ਕਿਹੜੀਆਂ ਕੋਈ ਮੁਸ਼ਕਲਾਤ, ਕੋਈ ਇਹੋ ਜਿਹੀਆਂ ਚੀਜ਼ਾਂ ਪੇਸ਼ ਆਈਆਂ ਕੀ, ਨਾਲੇ ਤੁਸੀਂ ਫਰਕ ਵੇਖਦੇ ਹੋ ਇੱਥੇ ਜਿਹੜੇ ਆਓ ਭਗਤ ਦਾ ਕੀ ਇੰਤਜ਼ਾਮਾਤ ਨੇ? ਜਿੱਥੋਂ ਤੱਕ ਗਵਰਨਮੈਂਟਾਂ ਦਾ ਸੰਬੰਧ ਆ, ਉਹਨਾਂ ਦੀਆਂ ਆਪਣੀਆਂ ਰਿਸਟ੍ਰਿਕਸ਼ਨ ਆ। ਜੀ, ਉਹਨਾਂ ਦੇ ਵਿੱਚ ਹੀ ਰਹਿ ਕੇ ਉਹਨਾਂ ਨੇ ਕੰਮ ਕਰਨਾ। ਹੋ ਸਕਦਾ ਇਹਨਾਂ ਕੋਲੇ ਅਰੇਂਜਮੈਂਟ ਹੀ ਇੰਨਾ ਕੁ ਹੋਵੇ ਕਿ ਇਸ ਤੋਂ ਵੱਧ ਵੀਜ਼ੇ ਨਹੀਂ ਦੇ ਸਕੇ ਇਹ, ਕਿਉਂਕਿ ਏਰੀਆ ਬੜਾ ਕੰਜਸਟਡ ਆ ਰਹਿਣ ਦੇ ਵਾਸਤੇ। ਇਸੇ ਪੁਆਇੰਟ ਆਫ ਵਿਊ ਤੋਂ ਇਹਨਾਂ ਨੇ ਵੀਜ਼ੇ ਜਿਹੜੇ ਉਹ ਘੱਟ ਦਿੱਤੇ ਆ। ਇਕੱਲੇ ਇਹਨਾਂ ਦੇ ਨਹੀਂ, ਸਾਡੇ ਪੰਜਾਬ ਦੇ ਵਿੱਚੋਂ ਬਹੁਤ ਵੀਜ਼ੇ ਆ ਜਿਹੜੇ ਤਕਰੀਬਨ 40% ਵੀਜ਼ੇ ਜਿਹੜੇ ਨਹੀਂ ਮਿਲੇ ਲੋਕਾਂ ਨੂੰ, ਐਪਲੀਕੇਸ਼ਨ ਜ਼ਿਆਦਾ ਸੀਗੀਆਂ। ਜਿੱਥੋਂ ਤੱਕ ਇੱਥੋਂ ਦੇ ਇਹਨਾਂ ਦੇ ਮਿਲ ਵਰਤਨ ਦਾ ਸੰਬੰਧ ਆ, ਉਹ ਸਾਨੂੰ ਬਹੁਤ ਚੰਗਾ ਲੱਗਿਆ। ਪਾਕਿਸਤਾਨ ਗਵਰਨਮੈਂਟ ਨੇ ਵੀ ਅੱਛਾ ਕੋਆਪਰੇਟ ਕੀਤਾ, ਇੱਥੇ ਵੀ ਅੱਛਾ ਕੋਆਪਰੇਟ ਕਰਦੇ ਆ, ਲੋਕਾਂ ਦਾ ਵੀ ਬੜਾ ਪਿਆਰ ਆ। ਅੱਛਾ, ਉਹ ਤੇ ਤੁਹਾਡੀ ਗੱਲ ਠੀਕ ਆ। ਤੁਸੀਂ ਆ ਗਏ ਹੋ ਆਪਣੀ ਅੱਖਾਂ ਦੇ ਨਾਲ, ਜਿਹੜਾ ਵੀ ਇੱਥੇ ਤੁਸੀਂ ਪਿਆਰ ਮੁਹੱਬਤ ਜਿਹੜੇ ਵੀ ਉਪਰਾਲੇ ਕੀਤੇ ਗਏ ਨੇ ਉਹ ਤੁਸੀਂ ਵੇਖ ਰਹੇ ਹੋ। ਤੇ ਤੁਸੀਂ ਜਿਹੜੇ ਸਾਡੇ ਦਰਸ਼ਕ ਆ ਦੇਖ ਰਹੇ ਤੇ ਸਾਨੂੰ ਸੁਣ ਰਹੇ ਆ ਪੰਜਾਬੀ ਰੇਡੀਓ USA ਨੂੰ, ਉਹਨਾਂ ਨੂੰ ਤੁਸੀਂ ਕੀ ਦੱਸਦੇ ਹੋ? ਕਿਹੜੇ ਇੰਤਜ਼ਾਮ ਇੱਥੇ ਆ, ਕਿਹੜੀ ਚੀਜ਼ ਤੁਹਾਨੂੰ ਅੱਛੀ ਲੱਗੀ? ਦੇਖੋ, ਬਾਬੇ ਨਾਨਕ ਦਾ ਘਰ ਤਾਂ ਅੱਛਾ ਹੀ ਹੁੰਦਾ। ਜੇ ਕੋਈ ਤਕਲੀਫ ਵੀ ਹੋਵੇ, ਦੁੱਖ ਤਕਲੀਫ ਤਾਂ ਉਹ ਮਹਿਸੂਸ ਨਹੀਂ ਹੁੰਦੀ। ਇਸ ਕਰਕੇ ਵੀ ਇੱਥੇ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈ ਵੀ ਤੁਹਾਨੂੰ ਕੋਈ ਅਰੇਂਜਮੈਂਟ ਦੇ ਵੇਖੋ ਥੋੜੀ ਬਹੁਤੀ ਇਨਕਨਵੀਨੀਅੰਸ ਆ, ਉਹ ਦੇਖੋ ਝੱਲਣੀ ਪੈਂਦੀ ਆ। ਪਰ ਉਹ ਇਹਦੇ ਮੁਕਾਬਲੇ ਦੇ ਵਿੱਚ ਜਦੋਂ ਅਸੀਂ ਦਰਸ਼ਨ ਕਰਨ ਆਉਂਦੇ ਆ ਤਾਂ ਇੰਨਾ ਕੁ ਤਾਂ ਅਸੀਂ ਮੈਂਟਲੀ ਹੁੰਦੇ ਹੀ ਆ ਵੀ ਮਾੜੀ ਮੋਟੀ ਤਾਂ ਆਊਗੀ। ਇਸ ਕਰਕੇ ਇੱਥੇ ਕੋਈ ਇਦਾਂ ਦੀ ਕੋਈ ਪ੍ਰੋਬਲਮ ਨਹੀਂ, ਕੋਈ ਰਹਿਣ ਸਹਿਣ ਦੀ ਕੋਈ ਦਿੱਕਤ ਨਹੀਂ। ਸਿਰਫ ਇੱਕੋ ਹੀ ਪ੍ਰੋਬਲਮ ਹੈਗੀ ਆ ਵੀ ਪਾਣੀ ਠੰਡਾ ਤੇ ਮਿਲਦਾ ਹੈਗਾ, ਵੀ ਇੰਡੀਪੈਂਡੈਂਟ ਅਟੈਚਡ ਬਾਥਰੂਮ ਨਹੀਂ ਹੈ। ਬਾਕੀ ਕੋਈ ਐਸੀ ਗੱਲ ਨਹੀਂ ਹੈ। ਠੀਕ ਹੈ, ਲੰਗਰ ਪਾਣੀ ਅੱਛਾ ਹੈ, ਗੁਰਦੁਆਰਾ ਮੈਨੇਜਮੈਂਟ ਵੀ ਠੀਕ ਹੈ, ਕੋਈ ਪ੍ਰੋਬਲਮ ਨਹੀਂ। ਆਓ ਗੁਰੂ ਨਾਮ ਦੇ ਨਮਸਤਕ ਹੋਵੋ, ਇਹੀ ਹਰ ਇੱਕ ਸਿੱਖ ਦੀ ਖਾਹਿਸ਼ ਹੁੰਦੀ ਆ, ਉਹ ਇੱਥੇ ਆਉਣਾ ਚਾਹੀਦਾ ਸਿੱਖ ਨੂੰ। ਅੱਛਾ, ਜਦੋਂ ਤੁਸੀਂ ਘਰੋਂ ਤੁਰਨ ਲੱਗੇ ਸੀ, ਤੁਸੀਂ ਆਪਣੇ ਦਿਲ ਦੇ ਵਿੱਚ ਇੱਕ ਚਾਹ ਰੀਝ, ਇੱਕ ਲਿਸਟ ਬਣਾਈ ਹੋ, ਮੈਂ ਉੱਥੇ ਜਾ ਕੇ ਆਹ ਵੀ ਕਰਾਂਗਾ, ਆਹ ਵੀ ਕਰਾਂਗਾ, ਆਹ ਵੀ ਕਰਾਂਗਾ, ਉਹ ਚੀਜ਼ਾਂ ਕਿੱਥੋਂ ਤੱਕ ਪੂਰੀਆਂ ਹੋਈਆਂ? ਦੇਖੋ, ਉਹ ਤਾਂ ਜਿਵੇਂ ਅਸੀਂ ਸਟੈਪ ਬਾਈ ਸਟੈਪ ਅਗਲੇ ਜਿਵੇਂ ਗੁਰਦੁਆਰਿਆਂ 'ਚ ਜਾਂਦੇ ਆ, ਸਭ ਤੋਂ ਪਹਿਲਾਂ ਇਹੀ ਅਰਦਾਸ ਬੇਨਤੀ ਹੁੰਦੀ ਹੈ ਬਾਬਾ ਜੀ ਦੇ ਘਰ ਜਾ ਕੇ ਸੁੱਖ ਸ਼ਾਂਤੀ ਦੀ ਅਰਦਾਸ ਕਰਨੀ ਆ, ਤੇ ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਜਿੱਦਾਂ ਬਾਬੇ ਨੇ ਅਮਨ ਸ਼ਾਂਤੀ ਦਾ ਪੈਗਾਮ ਦਿੱਤਾ, ਇਦਾਂ ਤੁਸੀਂ ਸਾਡੇ ਦੇਖਣ ਵਾਲੇ ਜਿਹੜੇ YouTube ਚੈਨਲ, Facebook ਪੇਜ ਤੇ ਸਾਡੇ ਪੰਜਾਬੀ ਰੇਡੀਓ USA ਦੇ ਸੁਣਨ ਵਾਲੇ ਜਿਹੜੇ ਲੋਕ ਆ, ਉਹਨਾਂ ਨੂੰ ਕੀ ਪੈਗਾਮ ਦੇਣਾ ਚਾਹੋਗੇ? ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਾਂਗੇ, ਰਿਕੁਐਸਟ ਕਰਾਂਗੇ, ਸੁਜੈਸਟ ਕਰਦੇ ਹਾਂ ਵੀ ਉਹ ਇੱਥੇ ਆਉਣ, ਬਾਬਾ ਜੀ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਵਾਉਣ, ਆਪਣਾ ਜੀਵਨ ਸਫਲਾ ਕਰਨ। ਲਓ ਜੀ, ਇਹਦੇ ਨਾਲ ਹੀ ਇੱਕ ਵਾਰੀ ਫੇਰ ਸਟੂਡੀਓ ਨੂੰ ਚੱਲਦੇ ਆ